दर्शकों ब्रेक तो बाद तुहाडा स्वागत है जी। डॉक्टर साहब साडे कोल अगली ईमेल आई है मेघराज सिंह जी दी। ਇਹ ਲਿਖਦੇ ਹਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਤੇ ਟੀਵੀ 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਇੱਕ ਵਾਹਿਗੁਰੂ ਜੀ ਨੇ ਬੜੇ ਹੀ ਪਿਆਰ ਨਾਲ ਪੂਰੇ ਸੰਸਾਰ ਨੂੰ ਬਣਾਇਆ ਅਤੇ ਇਸ ਸੰਸਾਰ ਦਾ ਪਾਲਣ ਪੋਸ਼ਣ ਵੀ ਵਾਹਿਗੁਰੂ ਆਪ ਹੀ ਕਰਦੇ ਨੇ ਅਤੇ ਵੱਖ-ਵੱਖ ਕੰਟਰੀਆਂ ਨੂੰ ਵੱਖ-ਵੱਖ ਕੁਦਰਤੀ ਸੋਮੇ ਬਖਸ਼ੇ ਹੋਏ ਨੇ ਤਾਂ ਕਿ ਕੋਈ ਕਿਸੇ ਦਾ ਮੁਹਤਾਜ ਨਾ ਹੋ ਸਕੇ, ਆਪਨੇ ਇੱਕ ਦੂਸਰੇ ਦੇ ਨਾਲ ਲੈਣ ਦੇਣ ਕਰਕੇ ਆਪਣਾ ਗੁਜ਼ਾਰਾ ਕਰ ਸਕਣ। ਡਾਕਟਰ ਸਾਹਿਬ ਜੀ ਜਿਵੇਂ ਕਿ ਉਦਾਹਰਨ ਵਜੋਂ ਇਰਾਕ ਜਾਂ ਕੁਵੈਤ ਨੂੰ ਤੇਲ ਦੇ ਖਜ਼ਾਨੇ ਬਖਸ਼ਿਸ਼ ਕੀਤੇ ਨੇ, ਇਸੇ ਤਰ੍ਹਾਂ ਅਮਰੀਕਾ ਨੂੰ ਕੁਝ ਹੋਰ ਅਤੇ ਇੰਗਲੈਂਡ ਨੂੰ ਕੁਝ ਹੋਰ ਅਤੇ ਸਾਰੀਆਂ ਕੰਟਰੀਜ਼ ਨੂੰ ਵੱਡੇ ਵੱਡੇ ਖਜ਼ਾਨੇ ਬਖਸ਼ਿਸ਼ ਕੀਤੇ ਨੇ ਤੇ ਖਜ਼ਾਨੇ ਵਰਤਣ ਵਾਲਾ ਮੁੱਕ ਜਾਂਦਾ ਹੈ ਪਰ ਖਜ਼ਾਨੇ ਨਹੀਂ ਮੁੱਕਦੇ। ਹੁਣ ਡਾਕਟਰ ਸਾਹਿਬ ਜੀ ਭਾਰਤ ਵੱਲ ਆ ਜਾਓ। ਜਿਵੇਂ ਕਿ ਇੰਡੀਆ ਵਿੱਚ ਤਕਰੀਬਨ 28 ਜਾਂ 29 ਸਟੇਟਾਂ ਹਨ ਅਤੇ ਵੱਖ-ਵੱਖ ਸਟੇਟਾਂ ਨੂੰ ਵਾਹਿਗੁਰੂ ਨੇ ਵੱਡੇ ਵੱਡੇ ਕੁਦਰਤੀ ਸੋਮੇ ਬਖਸ਼ੇ ਹਨ, ਜਿਵੇਂ ਕਿ ਪੰਜਾਬ ਨੂੰ ਪਾਣੀ ਦਾ ਖਜ਼ਾਨਾ ਅਤੇ ਕਿਸੇ ਨੂੰ ਕੋਇਲੇ ਦੀ ਖਾਨ ਅਤੇ ਕਿਸੇ ਨੂੰ ਮਾਰਬਲ ਪੱਥਰ ਦੀ ਖਾਨ ਅਤੇ ਇਸੇ ਤਰ੍ਹਾਂ ਸਾਰੀਆਂ ਸਟੇਟਾਂ ਨੂੰ ਕੁਝ ਨਾ ਕੁਝ ਕੁਦਰਤੀ ਸੋਮੇ ਮਿਲੇ ਹੋਏ ਨੇ ਤਾਂ ਕਿ ਇੱਕ ਦੂਜੇ ਨਾਲ ਲੈਣ ਦੇਣ ਕਰਕੇ ਆਪਣਾ ਗੁਜ਼ਾਰਾ ਕਰ ਸਕਣ। ਡਾਕਟਰ ਸਾਹਿਬ ਜੀ ਅੱਜ ਕੱਲ੍ਹ ਪੰਜਾਬ 'ਚ ਪਾਣੀ ਦਾ ਮਸਲਾ ਕਾਫੀ ਗੰਭੀਰ ਹੋਇਆ ਹੈ। ਜੇਕਰ ਇੰਡੀਆ ਦੀ ਸਰਕਾਰ ਪੰਜਾਬ ਅਤੇ ਹਰਿਆਣਾ ਵਿੱਚ ਵਿਚੋਲਗੀ ਕਰਨਾ ਚਾਹੁੰਦੀ ਹੈ ਤਾਂ ਦੋਵੇਂ ਅੱਖਾਂ ਖੋਲ ਕੇ ਫੈਸਲਾ ਕਰਨ ਅਤੇ ਜੇਕਰ ਤੁਸੀਂ ਪੰਜਾਬ ਤੋਂ ਪਾਣੀ ਲੈ ਕੇ ਹਰਿਆਣਾ ਜਾਂ ਰਾਜਸਥਾਨ ਨੂੰ ਦੇਣਾ ਚਾਹੁੰਦੇ ਹੋ ਤਾਂ ਹਰਿਆਣੇ ਅਤੇ ਰਾਜਸਥਾਨ ਨੂੰ ਲੈ ਕੇ ਪੰਜਾਬ ਨੂੰ ਦਿਓ ਅਤੇ ਜੇਕਰ ਤੁਸੀਂ ਗੰਦੀ ਰਣਨੀਤੀ ਦੇ ਤਹਿਤ ਦੋਗਲਾਪਨ ਜਾਂ ਅੰਧਾਪਨ ਵਿੱਚ ਕੋਈ ਫੈਸਲੇ ਕੀਤੇ ਤਾਂ ਇਹ ਤੁਹਾਡਾ ਅੰਧੇਪਨ ਅਤੇ ਦੋਗਲਾਪਨ ਤੁਹਾਨੂੰ ਹੀ ਲੈ ਡੁੱਬੇਗਾ। ਜੀ ਡਾਕਟਰ ਸਾਹਿਬ। ਵੀਰ ਮੇਘਰਾਜ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅੱਜ ਉਹਨਾਂ ਨੇ ਇੱਕ ਵੱਖਰੇ ਵਿਸ਼ੇ ਦੇ ਉੱਤੇ ਲਿਖਿਆ ਔਰ ਬੜੀ ਸਪਸ਼ਟਤਾ ਨਾਲ ਉਹ ਇੱਕ ਖੁੱਲੇ ਜਿਹੜਾ ਸੰਸਾਰ ਦੀ ਜਿਹੜੀ ਰਚਨਾ ਹੈ ਉਸ ਨੂੰ ਉਹਨਾਂ ਨੇ ਆਪਣੀ ਪਹਿਲਾਂ ਸੋਚ ਦੇ ਵਿੱਚ ਲਿਆਂਦਾ ਜੀ। ਔਰ ਮੈਨੂੰ ਯਾਦ ਹੈ ਕਿ ਸ਼ਾਇਦ ਅਸੀਂ 10ਵੀਂ ਜਾਂ 11ਵੀਂ 'ਚ ਹੋਵਾਂਗੇ, ਉਦੋਂ ਇੱਕ ਯੂਨਾਈਟਿਡ ਨੇਸ਼ਨਸ ਦਾ ਪ੍ਰੋਗਰਾਮ ਹੁੰਦਾ ਸੀ ਜਿਹਦੇ ਥੱਲੇ ਉਹ ਐਸੇ ਕੰਪੀਟੀਸ਼ਨ ਕਰਦੇ ਸੀ ਜੀ ਔਰ ਉਹਦੇ ਨੂੰ ਬਾਅਦ ਦੇ ਵਿੱਚ ਕੋਈ ਜਿਹੜਾ ਉਹ ਸਕਾਲਰਸ਼ਿਪ ਦਿੰਦੇ ਸੀ ਜਾਂ ਦੂਸਰੇ। ਸੋ ਉਹਦਾ ਜਿਹੜਾ ਸਿਲੇਬਸ ਸੀ ਉਸ ਕੰਪੀਟੀਸ਼ਨ ਦਾ, ਉਹਦੇ 'ਚ ਇੱਕ ਟੌਪਿਕ ਸੀ ਵਨ ਵਰਲਡ ਵਨ ਗਵਰਨਮੈਂਟ ਜੀ। ਹੁਣ ਤਾਂ ਖੈਰ ਐਸੇ ਲਿਖਣੇ ਬੰਦ ਹੋ ਗਏ ਹੋਣੇ ਨੇ। ਵਨ ਵਰਲਡ ਵਨ ਗਵਰਨਮੈਂਟ ਮਤਲਬ ਇਹ ਹੈ ਕਿ ਵੀ ਇਹ ਸਾਰੀ ਕੁਦਰਤ ਜਿਹੜੀ ਧਰਤੀ ਹੈ ਕੁਦਰਤ ਦੀ ਹੈ, ਸਾਰਾ ਸੰਸਾਰ ਉਸ ਰੱਬ ਨੇ ਬਣਾਇਆ। ਇਹ ਦੇਸ਼ਾਂ ਦੀ ਬਾਉਂਡਰੀ ਹੋਣੀ ਨਹੀਂ ਚਾਹੀਦੀ, ਕੋਈ ਪਾਸਪੋਰਟ ਵੀਜ਼ੇ ਕੁਛ ਨਹੀਂ ਹੋਣਾ ਚਾਹੀਦਾ, ਕਿਉਂਕਿ ਸਾਰੀ ਜਿਹੜੀ ਇਹ ਸ੍ਰਿਸ਼ਟੀ ਹੈ ਇਹ ਮਨੁੱਖਤਾ ਦੇ ਲਈ ਹੈ ਔਰ ਉਹਦੇ 'ਚ ਜਿੱਥੇ ਕਿਸੇ ਦਾ ਕੋਈ ਜੀ ਕਰੇ, ਕੋਈ ਜਿੱਥੇ ਜਾ ਕੇ ਰਹੇ, ਸਾਰੀ ਧਰਤੀ ਸਾਰਿਆਂ ਲਈ ਹੋਏ ਜੀ। ਔਰ ਮੈਨੂੰ ਯਾਦ ਹੈ ਵੀ ਮੈਂ ਉਹਦੇ ਹੱਕ ਦੇ ਵਿੱਚ ਹੀ ਲਿਖਿਆ ਸੀ। ਉਦੋਂ ਤਾਂ ਸਾਨੂੰ ਇਹ ਨਹੀਂ ਸੀ ਕਿ ਵੀ ਅਸਲ 'ਚ ਕੀ ਹੁੰਦਾ ਹੈ ਜਾਂ ਹਕੀਕਤਨ ਇਹ ਗੱਲਾਂ, ਤੁਹਾਡਾ ਆਈਡੀਅਲਿਜ਼ਮ ਤਾਂ ਹੈ, ਤੁਸੀਂ ਆਪਣੇ ਦਿਲੋਂ ਦਿਮਾਗ 'ਚ ਤਾਂ ਸੋਚਦੇ ਹੋ, ਪਰ ਜਦੋਂ ਤੁਸੀਂ ਮਨੁੱਖੀ ਹਿਸਟਰੀ 7-8 ਹਜ਼ਾਰ ਸਾਲ ਦੀ ਦੇਖਦੇ ਹੋ, ਉਹਨਾਂ ਦੇ ਵਿੱਚ ਕਿਵੇਂ ਹਰ ਜਾਬਰ ਤਾਕਤਵਰ ਨੇ ਦੂਜੇ ਨੂੰ ਦੱਬਿਆ, ਕਿਵੇਂ ਜਿਹੜਾ 18ਵੀਂ 19ਵੀਂ ਸਦੀ 'ਚ ਫਿਰ ਕੋਲੋਨਾਈਜ਼ ਸਾਰੇ ਸੰਸਾਰ ਨੂੰ ਕੀਤਾ ਯੂਰਪ ਦੀਆਂ ਨੇ ਕੰਟਰੀਜ਼ ਨੇ। ਸੈਕੰਡ ਵਰਲਡ ਵਾਰ ਤੋਂ ਬਾਅਦ ਕਾਲੋਨੀਜ਼ ਟੁੱਟੀਆਂ ਤੇ ਆਜ਼ਾਦੀ ਫਿਰ ਨੇਸ਼ਨ ਸਟੇਟਸ ਨਿਕਲੀਆਂ। ਔਰ ਸਿੱਖ ਤਾਂ ਕਿਉਂਕਿ ਸਰਬੱਤ ਦਾ ਭਲਾ ਮਨੁੱਖਤਾ ਦੀ ਗੱਲ ਕਰਨ ਵਾਲੇ ਨੇ, ਸ਼ਾਇਦ ਜਿੱਥੇ ਅਸੀਂ ਆਪਣੀ ਲੀਡਰਸ਼ਿਪ ਦੀ ਨਾਇਲੀਅਤ ਦੀ ਗੱਲ ਕਰਦੇ ਹਾਂ 47 ਦੇ ਦੌਰ 'ਚ, ਸਿੱਖ ਮਾਈਂਡ ਸੈਟ ਹੀ ਇੰਨਾ ਕੁ ਓਪਨ ਹੈ ਕਿ ਉਹਨਾਂ ਨੂੰ ਸ਼ਾਇਦ ਇਹੀ ਲੱਗਦਾ ਹੋਏ ਕਿ ਭਾਈ ਚਲੋ ਖੁੱਲੀ ਸੁਸਾਇਟੀ ਜੇ ਸਾਨੂੰ ਪਰਸਿਊਟ ਆਫ ਹੈਪੀਨੈਸ ਦੇ ਮੌਕੇ ਬਣ ਤੇ ਫਿਰ ਉਹ ਸਾਡੇ ਲਈ ਠੀਕ ਹੋ ਸਕਦਾ। ਪਰ ਜਦੋਂ ਤੁਹਾਡਾ ਵਾਹ ਇਸ ਹਿੰਦੂ ਥਾਟ ਵਰਗੀ ਵਿਚਾਰਧਾਰਾ ਨਾਲ ਜਿਹਨੇ ਸਭ ਨੂੰ ਨਿਗਲ ਲਿਆ ਕਰ ਲਿਆ, ਫਿਰ ਤੁਹਾਨੂੰ ਸਮਝ ਆਉਂਦੀ ਹੈ ਵੀ ਨਹੀਂ, ਇਹ ਤਾਂ ਮੁਹੰਮਦ ਅਲੀ ਜਿਨ੍ਹਾਂ ਨੇ ਬਿਲਕੁਲ ਠੀਕ ਲਾਈਨ ਲਈ, ਉਹਨੇ ਤਾਂ ਆਪਣੇ ਲੋਕਾਂ ਨੂੰ ਬਚਾ ਲਿਆ। ਸੋ ਇਸ ਕਨਸੈਪਟ ਨੂੰ ਉਹਨਾਂ ਨੇ ਜਦੋਂ ਇਹਨਾਂ ਦੀ ਮੈਂ ਲਿਖਤ ਪੜ੍ਹੀ ਤਾਂ ਮੈਨੂੰ ਲੱਗਿਆ ਵੀ ਇਹ ਵਨ ਵਰਲਡ ਵਨ ਗਵਰਨਮੈਂਟ ਦੇ ਲਈ ਇਹ ਬੜਾ ਅੱਛਾ ਆਰਗੂਮੈਂਟ ਹੋ ਸਕਦਾ ਹੈ ਕਿ ਦੁਨੀਆ ਦੇ ਵਿੱਚ ਕਿਤੇ ਤੇਲ ਹੈ ਜੀ, ਕਿਤੇ ਕੋਲਾ ਹੈ, ਕਿਤੇ ਸੋਨਾ ਹੈ, ਕਿਤੇ ਚਾਂਦੀ ਹੈ। ਯਾਨੀ ਕੁਦਰਤ ਨੇ ਦੁਨੀਆ ਦੇ ਹਰ ਖਿੱਤੇ ਨੂੰ, ਹੁਣ ਤੇਲ ਕਿੱਥੋਂ ਨਿਕਲਿਆ ਜਿਹੜਾ ਬਿਲਕੁਲ ਡੈਜ਼ਰਟ ਸੀ, ਰੇਤਾ ਸੀ, ਕਿ ਜ਼ਮਾਨਾ ਸੀ ਕਿ ਵੀ ਕੁਛ ਨਹੀਂ ਹੈ, ਉੱਥੋਂ ਹੀ ਤੇਲ ਨਿਕਲ ਆਇਆ ਔਰ ਅੱਜ ਸਭ ਤੋਂ ਜ਼ਿਆਦਾ ਅਮੀਰ ਇਹ ਤੇਲ ਪ੍ਰੋਡਿਊਸ ਕਰਨ ਵਾਲੇ ਦੇਸ਼ ਨੇ ਔਰ 70% ਦੇ ਲਗਭਗ ਐਨਰਜੀ ਮੁਸਲਮਾਨ ਦੇਸ਼ਾਂ ਦੇ ਕੋਲ ਹੈ ਕਿਉਂਕਿ ਉਹਨਾਂ ਨੇ ਹੀ ਡੈਜ਼ਰਟ ਦੀ ਲਾਈਫ ਵੀ ਜਿਹੜੀ ਹੈ ਉਹ ਭੋਗੀ ਹੋਈ ਹੈ, ਉਹਦਾ ਸੰਤਾਪ ਜਾਂ ਉਸ ਦੀਆਂ ਤਕਲੀਫਾਂ ਵੀ ਦੇਖੀਆਂ। ਇਸੇ ਤਰ੍ਹਾਂ ਪੰਜਾਬ ਦੇ ਹਵਾਲੇ ਨਾਲ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਵੀ ਸਾਡੇ ਕੋਲ ਕੋਈ ਸੋਨਾ ਚਾਂਦੀ ਕੋਲਾ ਕੋਈ ਹੋਰ ਧਾਤੂ ਤਾਂ ਹੈ ਨਹੀਂ,
ਸਾਨੂੰ ਕੁਦਰਤ ਨੇ ਉਹਦਾ ਨਾਂ ਹੀ ਇਸ ਲਈ ਪੰਜ ਆਬ ਪਾਣੀ ਨੂੰ ਕਹਿੰਦੇ ਨੇ, ਪੰਜ ਪਾਣੀਆਂ ਦੀ ਧਰਤੀ, ਪੰਜ ਦਰਿਆਵਾਂ ਦੀ ਧਰਤੀ, ਕਿਉਂਕਿ ਪਾਣੀ ਉਸ ਧਰਤੀ ਨੂੰ ਫਰਟਿਲ ਬਣਾਉਂਦਾ ਹੈ। ਜਿੱਥੇ ਪਾਣੀ ਨਹੀਂ ਹੈ ਉੱਥੇ ਜੀਵਨ ਖਤਮ ਹੋ ਜਾਂਦਾ ਹੈ, ਬੰਜਰ ਹੈ। ਸੋ ਇਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਜੇ ਹੁਣ ਸਾਡਾ ਪੰਜਾਬ ਦਾ ਪਾਣੀ ਇੱਕੋ ਇੱਕ ਕੁਦਰਤੀ ਸੋਮਾ ਹੈ, ਉਹ ਹਰਿਆਣਾ ਰਾਜ ਉਸ ਸੈਂਟਰ ਵਿਚੋਲਗੀ ਕਰੇਗਾ। ਹੁਣ ਇਹ ਜਿਹੜੀ ਸੈਂਟਰ ਦੀ ਉਮਾ ਭਾਰਤੀ ਨੇ ਉਹਦੇ ਕੰਟੈਕਸਟ 'ਚ ਇਹਨਾਂ ਨੇ ਗੱਲ ਕੀਤੀ, ਅਸੀਂ ਇੱਥੇ ਇੱਕ ਸੈਗਮੈਂਟ ਵੀ ਕੀਤਾ। ਹੁਣ ਇਹਦੇ 'ਚ ਰਾਈਪੇਰੀਅਨ ਰਾਈਟ ਦੀ ਗੱਲ ਅਸੀਂ ਅਕਸਰ ਕਰਦੇ ਹਾਂ ਕਿ ਜਦੋਂ ਦੁਨੀਆ ਨੇ ਰਾਈਪੇਰੀਅਨ ਲਾਅ ਬਣਾਇਆ ਦਰਿਆਵਾਂ ਦੇ ਹਵਾਲੇ ਨਾਲ, ਤੇ ਉਹਨਾਂ ਨੇ ਕਿਹਾ ਕਿ ਵੀ ਜਦੋਂ ਇਹ ਦਰਿਆ ਨੇ ਬੇਸ਼ੱਕ ਜੀਵਨ ਦਾ ਸੋਮਾ ਖੁਸ਼ਹਾਲੀ ਵੀ ਲਿਆਉਂਦੇ ਨੇ, ਪਰ ਜਦੋਂ ਇਹਨਾਂ 'ਚ ਹੜ੍ਹ ਆਉਂਦੇ ਨੇ ਜਿਹੜੇ ਉਹਨਾਂ ਦੇ ਕੰਢੇ ਰਹਿਣ ਵਾਲੇ ਨੇ ਉਹ ਰੁੜ ਜਾਂਦੇ ਨੇ, ਮਰ ਜਾਂਦੇ ਨੇ, ਪਿੰਡਾਂ ਦੇ ਪਿੰਡ ਰੁੜ ਜਾਂਦੇ ਨੇ। ਸੋ ਇਸ ਲਈ ਉਹਨਾਂ ਨੇ ਕਿਹਾ ਵੀ ਕਿਉਂਕਿ ਦਰਿਆਵਾਂ ਦਾ ਜਦੋਂ ਕੋਪ ਹੁੰਦਾ ਹੈ ਜਾਂ ਨੈਗੇਟਿਵਿਟੀ ਵੀ ਉਹੀ ਸਫਰ ਕਰਦੇ ਨੇ, ਇਸ ਲਈ ਦਰਿਆਈ ਪਾਣੀ ਦੇ ਉੱਤੇ ਉਹਨਾਂ ਦਾ ਹੀ ਹੱਕ ਹੈ ਜਿਨ੍ਹਾਂ ਦੇ ਕੰਢੇ ਤੇ ਦਰਿਆ ਨੇ। ਸੋ ਇਹਨੂੰ ਰਾਈਪੇਰੀਅਨ ਲਾਅ ਕਹਿੰਦੇ ਨੇ। ਪਰ ਜਦੋਂ ਇੰਟੈਂਸ਼ਨ ਦੂਜੇ ਪਾਸੇ ਲੁੱਟਣ ਦੀ ਹੋਏ, ਇਹ ਗੱਲ ਬਿੱਲੀ ਔਰ ਬਾਂਦਰਾਂ ਵਾਲੀ ਹੈ। ਬਾਂਦਰਾਂ ਦੀ ਲੜਾਈ ਜਿਵੇਂ ਬਿੱਲੀ ਜਿਹੜੀ ਹੈ ਨਾ, ਉਹ ਇੱਕ ਰੋਟੀ ਦਾ ਚੱਪਾ ਉਹਨੂੰ ਦੇਣਾ ਚਾਹੁੰਦੇ, ਉਹਨੂੰ ਫਿਰ ਕਹਿੰਦੀ ਇਹ ਵੱਡਾ ਹੋ ਗਿਆ, ਉਹ ਬਾਂਦਰ ਹੀ ਆਬਜੈਕਟ ਕਰਦਾ, ਨਹੀਂ ਇਹ ਵੱਡਾ ਹੋ ਗਿਆ, ਉਹ ਫਿਰ ਸਾਰੇ ਹੀ ਖਾ ਜਾਂਦੇ। ਉਹ ਕਹਿੰਦੇ ਜੀ ਮੈਂ ਤਾਂ ਬਰਾਬਰ ਹੀ ਕਰਦੀ ਰਹੀ। ਸੋ ਇੱਥੇ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਤਾਂ ਬਿੱਲੀ ਹੈ। ਬਾਂਦਰ ਜਿਹੜੇ ਨੇ ਉਹ ਹਰਿਆਣਾ ਰਾਜਸਥਾਨ ਖੜੇ ਕੀਤੇ ਹੋਏ ਨੇ। ਪੰਜਾਬ ਤਾਂ ਵਿਕਟਮ ਹੈ। ਪੰਜਾਬ ਦੇ ਨਾਲ ਤਾਂ ਉਹੀ ਹੈ ਜੋ ਉਹ ਕਹਾਣੀ ਉਹਦੀ ਵੁਲਫ ਐਂਡ ਦਾ ਲੈਂਪ ਦੀ ਸੁਣਾਉਂਦੇ ਨੇ ਕਿ ਵੀ ਪਾਣੀ ਜਿਹੜਾ ਉਹ ਲੈਮ ਉਹਨੇ ਲੇਲਾ ਦੇਖਿਆ, ਉਹਨੇ ਕਿਹਾ ਵੀ ਪਾਣੀ ਪੀ ਰਿਹਾ ਤਾਂ ਉਹਨੇ ਕਿਹਾ ਖਾਵਾਂ, ਉਹਨੇ ਕਿਹਾ ਬਾਨਾ, ਉਹਨੇ ਕਿਹਾ ਜੀ 2 ਸਾਲ ਪਹਿਲਾਂ ਤੂੰ ਮੈਨੂੰ ਗਾਲਾਂ ਕੱਢੀਆਂ ਸੀ। ਉਹਨੇ ਕਿਹਾ ਜੀ ਮੇਰੀ ਤਾਂ ਉਮਰ ਹੀ 1 ਸਾਲ ਦੀ ਹੈ, ਮੈਂ ਤੁਹਾਨੂੰ 2 ਸਾਲ ਪਹਿਲਾਂ ਤਾਂ ਜੰਮਿਆ ਹੀ ਹੋਣਾ। ਉਹਨੇ ਫਿਰ ਤੇਰੇ ਪਿਓ ਨੇ ਕੱਢੀਆਂ ਹੋਣੀਆਂ ਔਰ ਉਹਨੂੰ ਖਾ ਗਿਆ। ਸੋ ਇੱਥੇ ਈਵਨ ਇਹ ਬਿੱਲੀ ਦੀ ਵੀ ਬਾਂਦਰਾਂ ਦੇ ਵਿੱਚ ਕੋਈ ਵਾਲੀ ਗੱਲ ਨਹੀਂ ਹੈ, ਪਰ ਮੈਂ ਜਿਹੜੀ ਬਿੱਲੀ ਦਾ ਮਾਈਂਡ ਸੈਟ ਹੈ ਕਿ ਵੀ ਇਹਨਾਂ ਨੂੰ ਡਿਪਰਾਈਵ ਕਿਵੇਂ ਕਰਨਾ ਹੈ ਪਾਣੀ ਤੋਂ, ਔਰ ਇੱਥੇ ਉਹ ਵੁਲਫ ਵਾਲੀ ਗੱਲ ਹੈ ਕਿ ਕੋਈ ਬਹਾਨਾ ਬਣਾ ਲਓ। ਪੰਜਾਬ ਰੀਆਰਗੇਨਾਈਜੇਸ਼ਨ ਐਕਟ ਬਣਾ ਲਿਆ, ਹੁਣ ਇੰਟਰਲਿੰਕਿੰਗ ਆਫ ਰਿਵਰਸ ਵੀ ਇਸ 'ਚੋਂ ਹੀ ਪੈਦਾ ਹੋਇਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਗੰਦੀ ਰਾਜਨੀਤੀ ਹੈ, ਇਹੀ ਇਹਨਾਂ ਨੇ ਕੁਝ ਕਰਨਾ। ਇਹ ਤਾਂ ਜਿਹੜਾ ਸਾਨੂੰ ਨੇਸਤੋਂ ਨਾਬੂਦ ਕਰਨ ਦੇ ਉੱਤੇ ਆਏ ਹੋਏ ਨੇ। ਤੇ ਇਹਨਾਂ ਦਾ ਵੀਰ ਮੇਘਰਾਜ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਵਨ ਵਰਲਡ ਵਨ ਗਵਰਨਮੈਂਟ ਦਾ ਐਸੇ ਮੈਨੂੰ ਯਾਦ ਕਰਵਾ ਦਿੱਤਾ ਜੀ। ਡਾਕਟਰ ਸਾਹਿਬ ਇਸ ਨਾਲ ਨੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।